व्यूअर्स वेलकम बैक इन आवर प्रोग्राम जी डॉक्टर साहब हुण असीं सवाल दे सैक्शन वाल वधदे हां ते सब तो पहला साडे दर्शकां नूं दसो अज दे दिन दी की इतिहासक अहमियत है। सिख इतिहास के हवाले नाल 1960 ਦੇ ਵਿੱਚ ਅੱਜ ਦੇ ਦਿਨ ਮਾਸਟਰ ਮੋਤਾ ਸਿੰਘ ਜਿਹੜੇ ਕਿ ਅਕਾਲੀ ਲਹਿਰ ਔਰ ਖਾਸ ਤੌਰ ਤੇ ਬੱਬਰ ਅਕਾਲੀ ਲਹਿਰ ਦੇ ਪ੍ਰਮੁੱਖ ਲੀਡਰਾਂ ਚੋਂ ਸਨ ਉਹ ਚੜ੍ਹਾਈ ਕਰ ਗਏ। ਇਹ ਬੜੀ ਗਿਆਨਵਾਨ ਔਰ ਬੜੀ ਰੈਵੋਲੂਸ਼ਨਰੀ ਸ਼ਖਸੀਅਤ ਸੀ जी ਔਰ ਜਲੰਧਰ ਬੱਸ ਸਟੈਂਡ ਦੇ ਨੇੜੇ ਇਹਨਾਂ ਦੀ ਯਾਦ 'ਚ ਇੱਕ ਨਗਰ ਵੀ ਹੈ ਜਿਹਨੂੰ ਮੋਤਾ ਸਿੰਘ ਨਗਰ ਜਲੰਧਰ ਕਿਹਾ ਜਾਂਦਾ ਹੈ। जी 1983 ਦੇ ਵਿੱਚ ਅਕਾਲੀ ਦਲ ਨੇ ਜਦੋਂ ਕਿ ਧਰਮ ਯੁੱਧ ਮੋਰਚਾ ਪੂਰੀ ਸ਼ਾਨੋ ਸ਼ੌਕਤ ਨਾਲ ਚੱਲ ਰਿਹਾ ਸੀ ਉਸ ਤੋਂ ਪਹਿਲਾਂ ਉਹਨਾਂ ਨੇ ਇੱਕ ਸਾਬਕਾ ਸਿੱਖ ਫੌਜੀਆਂ ਦੀ ਕਨਵੈਨਸ਼ਨ ਸੱਦੀ ਸੀ ਏਸ਼ੀਆਡ 82 ਚ ਜਿਨ੍ਹਾਂ ਨੂੰ ਦਿੱਲੀ ਜਾਂਦਿਆਂ ਰੋਕਿਆ ਗਿਆ ਸੀ ਹਰਾਸ ਕੀਤਾ ਗਿਆ ਸੀ जी ਔਰ ਉਸ ਤੋਂ ਬਾਅਦ ਅੱਜ ਦੇ ਦਿਨ 1983 ਚ ਇੱਕ ਸਿੱਖ ਬੁੱਧੀਜੀਵੀ ਕਨਵੈਨਸ਼ਨ ਸੱਦੀ ਗਈ ਜਿਹਦੇ ਚ ਸਿੱਖ ਵਿਦਵਾਨ ਸਕਾਲਰ ਪ੍ਰੋਫੈਸਰ ਰਿਟਾਇਰਡ ਲਖਾਰੀ ਆਦਿ ਬੜੀ ਵੱਡੀ ਗਿਣਤੀ 'ਚ ਸ਼ਾਮਲ ਹੋਏ ਔਰ ਉਹਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੂੰ ਆਪਣੀ ਮੁਕੰਮਲ ਹਮਾਇਤ ਦਿੱਤੀ ਔਰ ਧਰਮ ਯੁੱਧ ਮੋਰਚੇ ਦੀ ਹਮਾਇਤ ਕੀਤੀ। जी ਵਰਲਡ ਹਿਸਟਰੀ ਦੇ ਹਵਾਲੇ ਨਾਲ 1349 ਦੇ ਵਿੱਚ ਸਵਿਟਜ਼ਰਲੈਂਡ ਦੇ ਵਿੱਚ 700 ਯਹੂਦੀਆਂ ਨੂੰ ਅੱਜ ਦੇ ਦਿਨ ਜਿਉਂਦਿਆਂ ਸਾੜਿਆ ਗਿਆ। ਕਨੈਟੀਕਟ ਜਿਹੜੀ ਸਾਡੀ ਗੁਆਂਢ ਦੀ ਸਟੇਟ ਹੈ ਇਹ ਅਮਰੀਕਾ ਦੀ 5ਵੀਂ ਸਟੇਟ ਬਣੀ 1788 ਦੇ ਵਿੱਚ। ਪਹਿਲੀ ਵਾਰ ਹੌਟ 에ਅਰ ਬੈਲੂਨ ਦੇ ਵਿੱਚ ਗਰਮ ਗੁਬਾਰੇ ਦੇ ਵਿੱਚ ਇੱਕ ਫਲਾਈਟ ਜਿਹੜੀ ਹੈ ਫਿਲਾਡੈਲਫੀਆ ਤੋਂ ਉੱਡੀ 1793 ਦੇ ਵਿੱਚ। जी 1799 ਦੇ ਵਿੱਚ ਪਹਿਲੀ ਵਾਰ ਇੰਗਲੈਂਡ ਦੇ ਵਿੱਚ ਇਨਕਮ ਟੈਕਸ ਲੱਗਾ। ਹੁਣ ਤਾਂ ਇੱਥੇ IRS ਵਾਲੇ ਵੈਸੇ ਹੀ ਕੱਟ ਲੈਂਦੇ ਨੇ ਪਹਿਲਾਂ ਹੀ। जी 1 ਪੌਂਡ ਦੇ ਉੱਤੇ 2 ਸ਼ਿਲਿੰਗ ਇਹ ਟੈਕਸ ਸੀ। 1899 ਦੇ ਵਿੱਚ ਸੀਐਟਲ ਸ਼ਹਿਰ ਦੇ ਵਿੱਚ ਇੰਨੀ ਬਰਫ਼ ਪਈ 5 ਦਿਨ ਲਗਾਤਾਰ ਬਰਫ਼ ਪੈਂਦੀ ਰਹੀ ਔਰ 6-6 ਫੁੱਟ ਜਿਹੜੀ ਹੈ ਬਰਫ਼ ਹੋ ਗਈ। ਸੋ ਇਹ ਮੌਸਮ ਜੇ ਹੁਣ ਠੰਡ ਹੈ ਤੇ ਬਦਲਦੇ ਰਹਿੰਦੇ ਨੇ ਮੌਸਮ। जी जी 1945 ਦੇ ਵਿੱਚ ਜਨਰਲ ਮੈਕਾਰਥਰ ਜਿਹੜਾ ਅਮਰੀਕੀ ਜਰਨੈਲ ਸੀ ਉਹਦੀ ਅਗਵਾਈ ਵਿੱਚ ਅਮਰੀਕੀ ਫੌਜਾਂ ਨੇ ਫਿਲੀਪੀਨਸ ਦੇ ਉੱਤੇ ਧਾਵਾ ਬੋਲਿਆ। ਦੂਸਰਾ ਸੰਸਾਰ ਯੁੱਧ ਸ਼ੁਰੂ ਹੋ ਚੁੱਕਾ ਸੀ। ਪਰਲ ਹਾਰਬਰ ਦੇ ਉੱਤੇ ਜਾਪਾਨੀਆਂ ਨੇ ਅਟੈਕ ਕੀਤਾ ਸੀ। जी 1964 ਦੇ ਵਿੱਚ ਪੈਨਾਮਾ ਕੈਨਾਲ ਜ਼ੋਨ ਦੇ ਵਿੱਚ ਅਮਰੀਕਾ ਦੇ ਖਿਲਾਫ ਕਾਫੀ ਜ਼ੋਰਦਾਰ ਦੰਗੇ ਹੋਏ ਕਿ ਇੱਥੇ ਆ ਕੇ ਕਬਜ਼ਾ ਕਰਕੇ ਬਹਿ ਗਏ ਨੇ। 1970 ਦੇ ਵਿੱਚ ਸਿੰਗਾਪੁਰ ਦਾ ਕਨਸਟੀਟਿਊਸ਼ਨ ਹੋਂਦ 'ਚ ਆਇਆ ਕਿਉਂਕਿ ਸਿੰਗਾਪੁਰ ਪਹਿਲਾਂ ਮਲਾਇਆ ਕੰਟਰੀ ਜਿਹਨੂੰ ਕਹਿੰਦੇ ਸੀ ਉਹਦਾ ਹਿੱਸਾ ਸੀ। ਫਿਰ ਉਹ 2 ਦੇਸ਼ ਇੱਕ ਮਲੇਸ਼ੀਆ ਅੱਜ ਤੇ ਸਿੰਗਾਪੁਰ ਹੈ। 1970 ਚ ਉਹਨਾਂ ਦਾ ਸੰਵਿਧਾਨ ਬਣਿਆ। जी 1983 ਦੇ ਵਿੱਚ ਇੰਗਲੈਂਡ ਦੀ ਪ੍ਰਾਈਮ ਮਿਨਿਸਟਰ ਥੈਚਰ ਨੇ ਫਾਕਲੈਂਡਸ ਜਿਹੜੇ ਆਈਲੈਂਡ ਸੀ ਉਹਦੇ ਤੇ ਧਾਵਾ ਬੋਲਿਆ ਸੀ ਰੋਨਾਲਡ ਰੀਗਨ ਦੀ ਮਦਦ ਦੇ ਨਾਲ। ਉਹਦਾ ਉਹਨੇ ਦੌਰਾ ਕੀਤਾ। 1987 ਦੇ ਵਿੱਚ ਚਾਈਨਾ ਔਰ ਵੀਅਤਨਾਮ ਦੇ ਵਿੱਚ ਬਾਰਡਰ ਦੇ ਉੱਤੇ ਕਾਫੀ ਜਿਹੜਾ ਉਹ ਲੜਾਈ ਹੋਈ। 1500 ਦੇ ਕਰੀਬ ਫੌਜੀ ਮਾਰੇ ਗਏ। ਚਾਈਨਾ ਦਾ ਇਹ ਮਿਸ ਐਡਵੈਂਚਰ ਸੀ। ਚਾਈਨਾ ਨੂੰ ਫਿਰ ਰਿਅਲਾਈਜ਼ ਹੋਇਆ ਵੀ ਹੁਣ ਇਹ ਉਹ ਵੀਅਤਨਾਮ ਨਹੀਂ ਜਿਹਨੂੰ ਉਹ ਦੱਬ ਲੈਂਦਾ ਸੀ, ਹੁਣ ਇਹ ਯੂਨੀਫਾਈਡ ਵੀਅਤਨਾਮ ਹੈ। जी ਸੋ ਉਹਨਾਂ ਨੇ ਆਪਣੀ ਫੌਜ ਵਾਪਸ ਹਟਾ ਲਈ ਔਰ 2007 ਦੇ ਵਿੱਚ ਐਪਲ ਕੰਪਿਊਟਰ ਨੇ ਅੱਜ ਦੇ ਦਿਨ ਆਪਣਾ ਆਈਫੋਨ, ਹੁਣ ਹਰ ਇੱਕ ਦੇ ਹੱਥ 'ਚ ਆਈਫੋਨ ਫੜਿਆ ਹੁੰਦਾ ਹੈ। जी ਰੋਟੀ ਆਟਾ ਬੇਲਦਿਆਂ ਵੀ ਆਈਫੋਨ ਹੁੰਦਾ ਨਾਲ। जी ਸੋ ਇਹ 2007 ਦੇ ਵਿੱਚ ਐਪਲ ਕੰਪਿਊਟਰ ਵਾਲਿਆਂ ਨੇ ਇਹ ਆਈਫੋਨ ਜਿਹੜਾ ਹੈ ਉਸ ਨੂੰ ਪਬਲਿਕ ਕੀਤਾ ਸੀ। जी डॉक्टर साहब ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਪਹਿਲਾ ਸਵਾਲ ਹੈ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਹੈ ਕਿ ਪਟਨਾ ਸਾਹਿਬ ਪੰਥ ਪ੍ਰਬੰਧਕ ਕਮੇਟੀ ਵੱਲੋਂ ਜਥੇਦਾਰ ਇਕਬਾਲ ਸਿੰਘ ਨੂੰ ਮੁਅੱਤਲ ਕਰਨਾ ਨਿੰਦਣਯੋਗ ਹੈ ਅਤੇ ਉਸ ਨੇ ਠੀਕ ਤਰੀਕਾ ਨਹੀਂ ਅਪਣਾਇਆ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਹੁਣ ਇਹਨੂੰ ਮੱਕੜ ਦੇ ਲਈ ਕੀ ਸ਼ਬਦ ਵਰਤੇ ਜਾਣ। ਵੈਸੇ ਮੱਕੜ ਸ਼ਬਦ ਹੀ ਜਿਹੜਾ ਜਿਸ ਤਰੀਕੇ ਦੀ ਇਹਦੀ ਕਾਰਗੁਜ਼ਾਰੀ ਜਥੇਦਾਰ ਅਵਤਾਰ ਸਿੰਘ ਮੱਕੜ ਦੀ ਰਹੀ ਹੈ ਇਹਨੇ ਆਪਣੀਆਂ ਮੱਕੜਬਾਜ਼ੀਆਂ ਸਮੇਂ-ਸਮੇਂ ਦਿਖਾਈਆਂ ਨੇ। ਹੁਣ ਪੰਜਾਬੀ 'ਚ ਕਹਿੰਦੇ ਨੇ ਛੱਜ ਤਾਂ ਬੋਲੇ ਛਾਨਣੀ ਕੀ ਬੋਲੇ, ਜਿਹਦੇ 'ਚ 100 ਛੇਕ ਨੇ। जी ਵੀ ਤੁਸੀਂ ਜਥੇਦਾਰ ਕਿਵੇਂ ਰੱਖੇ ਤੇ ਕੱਢੇ ਨੇ, ਤੁਸੀਂ ਜਥੇਦਾਰ ਰਣਜੀਤ ਸਿੰਘ ਕਿਵੇਂ ਕੱਢਿਆ, ਤੁਸੀਂ ਪੂਰਨ ਸਿੰਘ ਕਿਵੇਂ ਚੱਲਦਾ ਕੀਤਾ, ਤੁਸੀਂ ਜਥੇਦਾਰ ਵਿਦਾਂਤੀ ਕਿਵੇਂ ਕੱਢਿਆ ਤੇ ਹੁਣ ਗੁਰਬਚਨ ਸਿੰਘ ਪਤਾ ਨਹੀਂ ਕਿਵੇਂ ਜਾ ਕੇ ਸੁਖਬੀਰ ਬਾਦਲ ਦੇ ਉਹਨੇ ਪੈਰ ਫੜ ਲਏ ਨੇ, ਨਿਕਲਦਾ ਬਚਿਆ। जी ਵੀ ਤੁਸੀਂ ਉੱਥੇ ਕਹਿ ਰਹੇ ਹੋ ਜੀ ਉਹ ਹੁਣ ਕਿਉਂਕਿ ਪਹਿਲਾਂ ਤਾਂ ਸਭ ਨੇ ਕੰਡੈਮ ਕੀਤਾ ਵੀ ਗਿਆਨੀ ਇਕਬਾਲ ਸਿੰਘ ਨੇ ਜਥੇਦਾਰ ਨੇ ਉੱਥੇ ਕੀ ਕਰਤੂਤ ਕੀਤੀ। ਹੁਣ ਕਿਉਂਕਿ ਇਕਬਾਲ ਸਿੰਘ ਨੇ ਸਰਨਾ ਭਰਾਵਾਂ ਦਾ ਨਾਂ ਲੈ ਦਿੱਤਾ ਹੈ ਕਿਉਂਕਿ ਸੰਭਵ ਹੈ ਪਟਨਾ ਸਾਹਿਬ ਕਮੇਟੀ 'ਚ ਉਹਨਾਂ ਦਾ ਹੱਥ ਪੈਂਦਾ ਹੋਏ ਤੇ ਇਹਨਾਂ ਨੇ ਹੁਣ ਪੂਰਾ ਯੂਟਰਨ ਮਾਰਿਆ। ਪ੍ਰੈਸ ਕਾਨਫਰੰਸ ਕੀਤੀ ਜੇ ਅਸੀਂ ਆਪਣੀ ਭੇਜਿਆ ਪੜਤਾਲ ਕਰਾਂਗੇ ਕੀ ਹੋਇਆ ਕੀ ਨਹੀਂ ਹੋਇਆ। ਉਹਨਾਂ ਨੂੰ ਸਲਾਹ ਦੇ ਨਾਲ ਕੱਢਣਾ ਚਾਹੀਦਾ ਸੀ। ਅਸੀਂ ਤਾਂ ਸਾਰਿਆਂ ਨੂੰ ਨਿਯੁਕਤੀ ਕਰਨ ਲੱਗੇ ਆ ਜਿਹੜਾ ਉਹਨਾਂ ਦੀ ਪੂਰਾ ਕਰਦੇ। ਸੋ ਇਸ ਤੋਂ ਵੱਡਾ ਝੂਠ ਇਸ ਬੰਦੇ ਨੇ ਤਾਂ ਝੂਠ ਦੀਆਂ ਹੱਦਾਂ ਹੀ ਜਿਹੜੀਆਂ ਨੇ ਉਹ ਟੱਪ ਦਿੱਤੀਆਂ ਨੇ ਕਿ ਵੀ ਤੁਸੀਂ ਜਥੇਦਾਰਾਂ ਨੂੰ ਆਪਣੇ ਤਨਖਾਹਦਾਰ ਮੁਲਾਜ਼ਮ ਬਣਾਇਆ ਹੋਇਆ। ਗੱਲ ਤੁਸੀਂ ਕੋਈ ਪੰਥਕ ਆਪ ਕਰਨੀ ਨਹੀਂ ਹੈ। ਜਿਹੜੀ ਤੁਸੀਂ ਗੈਰ ਪੰਥਕ ਗੱਲ ਹੈ
ਜਥੇਦਾਰਾਂ ਤੋਂ ਜਿਹਨੂੰ ਮਰਜ਼ੀ ਚਿੱਠੀ ਪਵਾ ਕੇ ਸਦਾ ਲਓ, ਇਧਰ ਜਿੰਨਾ ਮਰਜ਼ੀ। ਹੁਣ ਸਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਵੀ ਮੈਂ ਜਥੇਦਾਰਾਂ ਨੂੰ ਕਿਹਾ ਕਿ ਤੁਸੀਂ ਇੱਥੇ 21 ਫਰਵਰੀ ਜਾਂ 22 ਫਰਵਰੀ ਮੋਦੀ ਦੀ ਰੈਲੀ ਹੋ ਰਹੀ ਹੈ ਤਾਂ ਗੈਰ ਪੰਥਕ ਹੈ। ਬਹੁਤ ਕਹਿੰਦੇ ਜੀ ਹਾਂ, ਉਹਨਾਂ ਨੇ ਕਿਹਾ ਜੀ ਇਹ ਨਹੀਂ, ਅਸੀਂ ਵੀ ਨਹੀਂ ਚਾਹੁੰਦੇ। ਹੁਣ ਜਥੇਦਾਰ ਫਤਵਾ ਦੇਣਗੇ ਕਿ ਵੀ ਇਹ ਬੰਦ ਕਰੋ ਮੋਦੀ ਦੀ ਜਿਹੜੀ ਰੈਲੀ ਹੈ ਜੀ। ਸੋ ਇਹ ਮੱਕੜਬਾਜ਼ੀਆਂ ਨੇ, ਬਹੁਤ ਘਟੀਆ ਕਿਸਮ ਦੀਆਂ। ਜੀ, ਸਾਡਾ ਅਗਲਾ ਸਵਾਲ ਹੈ, ਕਾਂਗਰਸੀ ਨੇਤਾ ਦਿਗਵਿਜੇ ਸਿੰਘ ਨੇ ਕਿਹਾ ਹੈ ਕਿ ਆਰਐਸਐਸ ਦਾ ਰੋਲ ਰਾਵਣ ਵਰਗਾ ਹੈ। ਇਸ ਬਾਰੇ ਤੁਹਾਡੀ ਕੀ ਟਿੱਪਣੀ ਹੈ? ਦੇਖੋ, ਆਰਐਸਐਸ ਦੇ ਹਿੰਦੂਤਵੀ ਵਰਕਰਾਂ ਨੇ ਗਾਜ਼ੀਆਬਾਦ 'ਚ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਉੱਤੇ ਹਮਲਾ ਬੋਲਿਆ, ਬੀਬੀਆਂ ਦੇ ਨਾਲ ਬਦਸਲੂਕੀ ਕੀਤੀ ਜੀ, ਸਮਾਨ ਤੋੜਿਆ। ਔਰ ਇਸ ਤੋਂ ਪਹਿਲਾਂ ਇੱਕ ਉਹਨਾਂ ਦੀ ਲੇਡੀ ਵਜ਼ੀਰ ਹੈ ਦਿੱਲੀ 'ਚ, ਉਹਦੇ ਤੇ ਅਟੈਕ ਹੋ ਚੁੱਕਾ ਹੈ ਜੀ। ਉਸ ਦੇ ਮੱਦੇਨਜ਼ਰ ਹੀ ਇਹਨਾਂ ਨੇ ਇਹ ਗੱਲ ਕਹੀ ਕਿ ਵੀ ਇਹਨਾਂ ਦੀਆਂ 100 ਤੋਂ ਜ਼ਿਆਦਾ ਅੱਡ-ਅੱਡ ਜਥੇਬੰਦੀਆਂ ਆਰਐਸਐਸ ਦੀਆਂ, ਕਿਉਂਕਿ ਜਿਹੜਾ ਹੁਣ ਅਟੈਕ ਹੋਇਆ ਬੀਜੇਪੀ ਨੇ ਇਹਨੂੰ ਕੰਡੈਮ ਕਰਤਾ ਜੀ, ਸਾਡਾ ਇਹਦੇ ਨਾਲ ਕੋਈ ਤਾਲੁਕ ਨਹੀਂ। ਸੋ ਇਹਨੇ ਦਿਗਵਿਜੇ ਸਿੰਘ ਨੇ ਕਿਹਾ ਵੀ ਜਿਵੇਂ ਰਾਵਣ ਦੇ 10 ਸਿਰ ਸੀ ਤੇ ਜਿਹੜਾ ਮਰਜ਼ੀ ਸਿਰ ਜੋ ਮਰਜ਼ੀ ਕਰੇ ਦੂਜਾ ਉਸ ਤੋਂ ਮੁਨਕਰ ਹੋ ਸਕਦਾ ਸੀ। ਉਹਨਾਂ ਨੇ ਕਿਹਾ ਜੀ ਇਹ ਆਰਐਸਐਸ ਦੇ ਰਾਵਣ ਵਾਂਗ ਕਈ ਇਹਨਾਂ ਦੇ ਸਿਰ ਨੇ, ਅੱਡ-ਅੱਡ ਜਥੇਬੰਦੀਆਂ ਨੇ ਜੀ, ਔਰ ਇਹ ਗੇਮ ਪਲੇ ਕਰ ਰਹੇ ਨੇ, ਇਹ ਰਾਵਣ ਨੇ। ਸੋ ਅਸੀਂ ਵੀ ਇਸ ਜਿਹੜਾ ਅਟੈਕ ਹੈ ਉਹਨਾਂ ਦੇ ਦਫ਼ਤਰਾਂ ਤੇ ਇਸ ਨੂੰ ਕੰਡੈਮ ਕਰਦੇ। ਅਸੀਂ ਸਮਝਦੇ ਹਾਂ ਵੀ ਆਰਐਸਐਸ ਨੂੰ, ਹਿੰਦੂਤਵੀਆਂ ਨੂੰ ਇਹ ਤਕਲੀਫ ਹੈ ਕਿ ਨਰਿੰਦਰ ਮੋਦੀ ਦਾ ਜਿਹੜਾ ਰੱਥ ਹਿੰਦੂਤਵਾ ਦਾ ਜਿਹੜਾ ਉਹ ਸਮਝਦਾ ਸੀ ਕਿ ਵੀ ਉਹਨੇ ਸ਼ੇਰਵਾਨੀ ਵੀ ਸਵਾਈ ਹੋਈ ਸੀ ਜਾਂ ਧੋਤੀ ਸਵਾਈ ਹੋਣੀ ਹੈ ਪ੍ਰਾਈਮ ਮਿਨਿਸਟਰ ਦੀ ਸਹੁੰ ਖਾਣ ਦੇ ਲਈ ਕਿ ਵੀ ਮੈਂ ਬਣਿਆ ਕਿ ਬਣਿਆ, ਉਹ ਉਹਨਾਂ ਨੂੰ ਲੱਗਦਾ ਵੀ ਰੋਕ ਦਿੱਤਾ ਹੈ ਦਿੱਲੀ 'ਚ ਆਮ ਆਦਮੀ ਪਾਰਟੀ ਨੇ। ਔਰ ਸ਼ਾਇਦ ਆਉਣ ਵਾਲੀਆਂ ਚੋਣਾਂ 'ਚ ਵੱਡੇ ਸ਼ਹਿਰਾਂ ਕਸਬਿਆਂ 'ਚ ਬੀਜੇਪੀ ਦਾ ਵੋਟ ਬੈਂਕ ਉਹ ਤੋੜੇ। ਉਸ ਤੋਂ ਪਹਿਲਾਂ ਵੀ ਉਹਨਾਂ ਨੇ ਸ਼ਰਾਰਤ ਕੀਤੀ ਸੀ। ਕੇਜਰੀਵਾਲ ਦੀ ਇੱਕ ਪ੍ਰੈਸ ਕਾਨਫਰੰਸ 'ਚ ਇੱਕ ਬੰਦੇ ਨੇ ਜਾ ਕੇ ਕੇਜਰੀਵਾਲ ਦੇ ਉੱਤੇ ਸਿਆਹੀ ਸੁੱਟੀ ਸੀ ਉਹਦੇ ਮੂੰਹ ਦੇ ਉੱਤੇ, ਔਰ ਪ੍ਰਸ਼ਾਂਤ ਭੂਸ਼ਣ ਜਿਹਨੇ ਰਾਇਸ਼ਮਾਰੀ ਦੀ ਗੱਲ ਕੀਤੀ ਉਹਨੂੰ ਉਹਦੇ ਦਫ਼ਤਰ ਜਾ ਕੇ ਕੁੱਟਿਆ ਸੀ ਜੀ। ਸੋ ਇਹ ਗੁੰਡਾਗਰਦੀ ਕਰ ਰਹੇ ਨੇ। ਔਰ ਅੱਜ ਹੀ ਮੈਂ ਇੱਕ ਐਕਟਿਵਿਸਟ ਨੂੰ ਕਹਿ ਰਿਹਾ ਸੀ, ਮੈਂ ਕਿਹਾ ਜੀ ਜੋ ਹਾਲਾਤ ਆਰਐਸਐਸ ਕਰ ਰਹੀ ਹੈ ਇਸ ਗੁੰਡਾਗਰਦੀ ਦੇ ਨਾਲ, ਇਹ ਠੀਕ ਕਿਵੇਂ ਹੀ ਹੈ ਜਿਵੇਂ ਹਿਟਲਰ ਦੇ ਪਾਵਰ ਲੈਣ ਤੋਂ ਪਹਿਲਾਂ ਨਾਜ਼ੀ ਪਾਰਟੀ ਨੇ ਜਿਹੜਾ ਉਹ ਜਰਮਨ ਦੇ ਵਿੱਚ ਗੁੰਡਾਗਰਦੀ ਸ਼ੁਰੂ ਕੀਤੀ ਸੀ। ਲੋਕਾਂ ਨੂੰ ਇਹਨਾਂ ਟੈਰਰਾਈਜ਼ ਕਰ ਦਿਓ, ਡਰਾ ਦਿਓ, ਔਰ ਵੋਟਾਂ ਤੱਕ ਪਹੁੰਚਦੇ ਆ ਇਹ ਹੋਰ ਵੀ ਟੈਰਰਾਈਜ਼ ਕਰਨਗੇ। ਜੋ ਮੁਜ਼ੱਫਰਪੁਰ 'ਚ ਹੋਇਆ ਮੁਸਲਮਾਨਾਂ ਦੇ ਨਾਲ, ਉਹ ਵੀ ਉਸ ਟੈਰਰ ਦਾ ਹਿੱਸਾ ਹੀ। ਔਰ ਸਿੱਖਾਂ ਨੂੰ ਵੀ ਉੱਥੇ ਤਿਆਰ ਰਹਿਣਾ ਚਾਹੀਦਾ ਹੈ ਕਿ ਵੀ ਪਤਾ ਨਹੀਂ ਕਿਉਂ ਜੀ ਕਾਰਵਾਈ ਇਹਨਾਂ ਨੇ ਘੱਟ ਗਿਣਤੀਆਂ ਦੇ ਖਿਲਾਫ ਕਰਨੀ ਹੈ। ਸੋ ਅਸੀਂ ਸਮਝਦੇ ਹਾਂ ਵੀ ਦਿਗਵਿਜੇ ਸਿੰਘ ਭਾਵੇਂ ਹਾਰਿਆ ਚੋਣ ਵੀ, ਉਹਦੀ ਪਾਰਟੀ ਮੱਧ ਪ੍ਰਦੇਸ਼ 'ਚੋਂ ਕਾਂਗਰਸ ਨਹੀਂ ਲਿਜਾ ਸਕੀ, ਪਰ ਉਹ ਆਰਐਸਐਸ ਨੂੰ ਤਾਂ ਹਿੰਦੂਤਵਾ ਵਾਲਿਆਂ ਨੂੰ ਉਹ ਚੰਗਾ ਪੈਂਦਾ। ਔਰ ਇਹਦੀ ਸਟੇਟਮੈਂਟ ਦੇ ਨਾਲ ਵੀ ਅਸੀਂ ਸਹਿਮਤ ਹੈ ਵੀ ਇਹ ਰਾਵਣ ਦੀ ਤਰ੍ਹਾਂ ਇਹਨਾਂ ਦੇ 10 ਸਿਰ ਨੇ, ਤੇ ਜਿਹੜੀ ਇੱਕ ਉਹ ਮਾਤਾ ਹੈ ਜਿਹਦੀਆਂ ਕਈ ਬਾਹਾਂ ਹੁੰਦੀਆਂ, ਉਹ ਇੱਕ ਬਾਹ ਇੱਧਰ ਨੂੰ ਹੁੰਦੀ, ਇੱਕ ਪਿੱਛੇ ਨੂੰ ਹੁੰਦੀ ਹੈ, ਇੱਕ ਸਿਰ ਨੂੰ ਹੁੰਦੀ ਹੈ, ਉਹ ਹਰ ਬਾਹ ਜਿਹੜੀ ਕੰਮ ਕਰਦੀ ਹੈ ਦੂਜੀ ਕਹਿੰਦੀ ਜੀ ਮੇਰਾ ਇਹਦੇ ਨਾਲ ਕੋਈ ਤਾਲੁਕ ਨਹੀਂ ਹੈਗਾ। ਸੋ ਇਹ ਆਰਐਸਐਸ ਬਿਲਕੁਲ ਇਹ ਰਾਵਣ ਵਾਂਗ ਹੀ ਹੈ ਜੀ। ਬਿਲਕੁਲ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦਾ ਕਵਿਤ ਨੰਬਰ 34 ਚੁਣਿਆ ਜੀ, ਔਰ ਇਹਦੇ ਇਹ ਕਵਿਤ ਹੈ, ਦੁਰਮਤ ਮੇਟ ਗੁਰਮਤ ਹਿਰਦੈ ਪ੍ਰਗਾਸੀ, खोए है अज्ञान जाने ब्रह्म ज्ञान है, दर्श ध्यान आन ध्यान विस्मरण के, शब्द सुरत मोन व्रत परवाने हैं, प्रेम रस रसक होए अन रस रहत होए, ज्योति में ज्योत स्वरूप सोहंग सुर ताने हैं, गुरु सिख संद मिले 20 21 ईस, पूरन विवेक टेक एक ही ਆਨੇ ਹੈ। ਇਹਨਾਂ ਦਾ ਇਸ ਲਿਖਤ ਦਾ ਤੱਤ ਸਾਰ ਇਹੀ ਹੈ ਕਿ ਜੇ ਅਸੀਂ ਗੁਰੂ ਦੇ ਉੱਤੇ ਅਮੰਨਾ ਕਰਦੇ ਹਾਂ, ਗੁਰੂ ਦੀ ਮੱਤ ਨੂੰ ਆਪਣੇ ਜੀਵਨ ਦੇ ਅੰਦਰ ਆਪਣੀ ਮੱਤ ਬਣਾਉਂਦੇ ਹਾਂ, ਆਪਣੀ ਮਨ ਮੱਤ ਛੱਡਦੇ ਹਾਂ, ਗੁਰੂ ਦੀ ਮੱਤ ਲੈਂਦੇ ਹਾਂ, ਤੇ ਫਿਰ ਗੁਰੂ ਦੀ ਮੱਤ ਕੀ ਕਰਦੀ ਹੈ? ਦੁਰਮਤ ਮੇਟ, ਦੁਰ ਬੁਰੀ ਮੱਤ ਨੂੰ ਕਹਿੰਦੇ ਨੇ, ਸਾਡੇ ਵਿੱਚੋਂ ਮਾੜੇ ਖਿਆਲਾਂ ਨੂੰ ਕੱਢ ਦਿੰਦੀ ਹੈ। ਗੁਰਮਤ ਹਿਰਦੈ ਪ੍ਰਗਾਸੀ, ਹਿਰਦੇ ਦੇ ਅੰਦਰ ਗੁਰਮਤ ਦਾ ਪ੍ਰਗਾਸ ਹੁੰਦਾ ਹੈ। ਖੋਏ ਹੈ ਅਗਿਆਨ, ਸਾਡੇ ਚੋਂ ਅਗਿਆਨ ਨਿਕਲ ਜਾਂਦਾ ਹੈ, ਅਗਿਆਨਤਾ ਸਾਡਾ ਸਾਥ ਛੱਡ ਜਾਂਦੀ ਹੈ। ਜਾਣੇ ਬ੍ਰਹਮ ਗਿਆਨ ਹੈ, ਅਸੀਂ ਰੱਬ ਦੇ ਗਿਆਨ ਨੂੰ ਪਾ ਲੈਂਦੇ ਜੀ। ਦਰਸ ਧਿਆਨ, ਤੇ ਜਦੋਂ ਇੱਕ ਵਾਰ ਦੁਰਮਤ ਨਿਕਲ ਗਈ, ਅਗਿਆਨ ਨਿਕਲ ਗਿਆ, ਬ੍ਰਹਮ ਦਾ ਗਿਆਨ ਆ ਗਿਆ, ਫਿਰ ਕੀ ਹੁੰਦਾ? ਫਿਰ ਚਤੇ ਪੈਰ ਦਰਸ ਧਿਆਨ, ਉਹਦੇ ਦਰਸ਼ਨਾਂ ਦੀ ਤਾਂਘ ਔਰ ਉਸ ਵਾਹਿਗੁਰੂ ਦੇ ਨਾਮ ਵਿੱਚ ਹੀ ਧਿਆਨ ਰਹਿੰਦਾ। ਆਨ ਧਿਆਨ ਵਿਸਮਰਨ ਕੇ, ਬਾਕੀ ਹੋਰ ਪਾਸੇ ਧਿਆਨ ਸਾਰੇ ਖਤਮ ਹੋ ਜਾਂਦੇ ਨੇ। ਸ਼ਬਦ ਸੁਰਤ, ਸੁਰਤ ਜਿਹੜੀ ਹੈ ਉਹ ਸ਼ਬਦ ਦੇ ਵਿੱਚ ਪੁੜੀ ਹੁੰਦੀ ਹੈ। ਮੋਨ ਬ੍ਰਤ ਪਰਵਾਨੇ ਹੈ, ਹੋਰ ਸਾਰੇ ਪਾਸਿਓਂ ਜੋ ਦੁਨੀਆ 'ਚ ਆਸੇ ਪਾਸੇ ਚੱਲ ਰਿਹਾ ਹੈ
ਉਸ ਵੱਲੋਂ ਕਿਨਾਰਾ ਕਸ਼ੀ ਹੋ ਜਾਂਦੀ ਹੈ, ਮੌਨ ਹੋ ਜਾਂਦਾ ਹੈ ਜੀ ਔਰ ਫਿਰ ਪ੍ਰੇਮ ਰਸ ਰਸਕ ਹੋਏ, ਰੱਬ ਦੇ ਨਾਮ ਵਿੱਚ ਲੱਗਿਆ ਹੈ, ਪ੍ਰੇਮ ਰਸ ਪਿਆਰ ਦਾ ਰਸ ਜਾਗਦਾ ਹੈ ਔਰ ਉਸ ਰਸ ਦਾ ਹੀ ਆਨੰਦ ਰਸਕ ਬਣ ਕੇ ਗੁਰਸਿੱਖ ਲੈਂਦਾ ਹੈ। ਜੀ ਅਨ ਰਸ ਰਹਿਤ ਹੋਏ ਬਾਕੀ ਸਾਰੇ ਸਵਾਦਾਂ ਵੱਲੋਂ ਧਿਆਨ ਖਤਮ ਹੋ ਜਾਂਦਾ ਹੈ। ਜੋਤੀ ਮੈਂ ਜੋਤ ਸਰੂਪ, ਉਹਦੀ ਜੋਤ ਦੇ ਵਿੱਚ ਹੀ ਉਹ ਜੋਤ ਚਤੇ ਪੈਰ ਧਿਆਨ ਉਹ ਸੁਰਤ ਉਸ ਨਿਰੰਕਾਰ ਦੇ ਵਿੱਚ ਜੁੜੀ ਹੁੰਦੀ ਹੈ। ਸੋਹੰਗ ਸੁਰ ਤਾਨੇ ਹੈ, ਉਹ ਹਰ ਪੈਰ ਹਰ ਪਲ ਹਰ ਸਾਹ ਦੇ ਨਾਲ ਉਸ ਵਾਹਿਗੁਰੂ ਨੂੰ ਯਾਦ ਕਰਦੇ ਤੇ ਜੀ। ਗੁਰਸਿੱਖ ਸੰਧ ਮਿਲੇ 20 21 ਈਸ ਕਿ ਗੁਰਸਿੱਖ ਜਦੋਂ ਨਿਰੰਕਾਰ ਦੇ ਨਾਲ ਸੱਚੇ ਗੁਰੂ ਦੇ ਰਾਹੀਂ ਮਿਲਦੇ ਤੇ ਫਿਰ ਚੜਿਆ ਹੋਏ 21 ਕਿ ਉਸ ਈਸ ਦੇ ਨਾਲ ਬ੍ਰਹਮਾ ਦੇ ਨਾਲ ਇੱਕ ਮਿਕ ਹੋਣਾ, ਜੀ। ਇੱਕ ਈਸ 21 ਕਿ ਉਸ ਗੁਰੂ ਦੇ ਨਾਲ ਇੱਕ ਮਿਕਤਾ, ਗੁਰੂ ਦੀ ਸ਼ਰਨ ਪਿਆ ਨਿਰੰਕਾਰ ਦੇ ਨਾਲ ਇੱਕ ਮਿਕਤਾ ਹੁੰਦੀ ਹੈ। ਪੂਰਨ ਵਿਵੇਕ ਟੇਕ, ਫਿਰ ਮਨ ਦੇ ਅੰਦਰ ਪੂਰਨ ਵਿਵੇਕ ਗਿਆਨ ਹੁੰਦਾ ਹੈ, ਸ਼ੁੱਧ ਗਿਆਨ ਹਾਸਲ ਹੁੰਦਾ ਹੈ। ਟੇਕ ਏਕ ਹੀ ਆਨੇ ਹੈ, ਫਿਰ ਦਿਲ ਦੇ ਵਿੱਚ ਇੱਕੋ ਇੱਕ ਟੇਕ, ਇੱਕੋ ਇੱਕ ਆਸਰਾ, ਇੱਕੋ ਇੱਕ ਜਿਸ ਦੇ ਉੱਤੇ ਅਸੀਂ ਆਸ ਕਰਦੇ ਹਾਂ ਕਿ ਸਭੋ ਭਜੈ ਆਸਰਾ, ਚੂਕੇ ਸਭ ਅਸਰਾਓ, ਚੀਤ ਆਵੇ ਉਸ ਪਾਰ ਬ੍ਰਹਮ, ਲਗੇ ਨਾ ਤਾਤੀ ਵਾਓ। ਜੀ ਸੋ ਸਾਰੇ ਆਸਰੇ ਟੁੱਟ ਜਾਂਦੇ ਨੇ। ਪੂਰਨ ਵਿਵੇਕ ਟੇਕ ਏਕ ਹੀ ਆਨੇ ਹੈ, ਜੀ ਉਸ ਨਿਰੰਕਾਰ ਦੀ ਟੇਕ ਹੀ ਦਿਲ ਦੇ ਵਿੱਚ ਸਦਾ ਵਸਦੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਵੀਰ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।